ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ ਤੁਹਾਡੇ ਲਈ। ਅਪਡੇਟ ਕੈਲੀਫੋਰਨੀਆ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 23 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। 408 ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਫੈਡਰਲ ਗਵਰਨਮੈਂਟ ਨੇ ਕੈਲੀਫੋਰਨੀਆ ਦੇ ਕਿਸਾਨਾਂ ਨੂੰ ਪਾਣੀ ਦੇਣ ਤੋਂ ਹੱਥ ਖੜੇ ਕਰ ਦਿੱਤੇ ਆ। ਕੈਲੀਫੋਰਨੀਆ ਤੀਜੇ ਸਾਲ ਲਗਾਤਾਰ ਸੋਕੇ ਦੇ ਵਿੱਚ ਚੱਲ ਰਿਹਾ ਆ। ਅੱਜ ਬੁੱਧਵਾਰ ਜਾਣੀ ਕਿ ਫੈਡਰਲ ਆਫੀਸ਼ੀਅਲਸ ਨੇ ਇਹ ਕਿਹਾ ਵੀ ਅਸੀਂ ਜਿਹੜਾ ਸੈਂਟਰਲ ਵੈਲੀ ਦੇ ਖਾਸ ਕਰਕੇ ਫਾਰਮਰਸ ਆ, ਉਹਨਾਂ ਨੂੰ ਪਾਣੀ ਨਹੀਂ ਦੇਵਾਂਗੇ। ਅਰਨੈਸਟ ਕੌਨੈਟ, ਇਹ ਰੀਜਨਲ ਡਾਇਰੈਕਟਰ ਹੈਗੇ US ਬਿਊਰੋ ਆਫ ਰੈਕਲਾਮੇਸ਼ਨ ਦੇ, ਤੇ ਕਹਿੰਦੇ ਵੀ ਇਹ ਐਗਰੀਕਲਚਰ ਇਕੋਨਮੀ ਦੇ ਲਈ ਡਿਵਾਸਟੇਟਿੰਗ ਹੋਊਗਾ, ਬਹੁਤ ਹੀ ਜਿਹੜਾ ਮਾੜਾ ਹੋਊਗਾ। ਪਰ ਅਨਫੋਰਚੂਨੇਟਲੀ ਕਹਿੰਦੇ ਵੀ ਅਸੀਂ ਮੀਂਹ ਨਹੀਂ ਪਵਾ ਸਕਦੇ ਹੈਗੇ। ਫੈਡਰਲ ਗਵਰਨਮੈਂਟ ਸੈਂਟਰਲ ਕੈਲੀਫੋਰਨੀਆ ਦੇ ਜਿੰਨੇ ਵੀ ਵਾਟਰ ਦੇ ਪ੍ਰੋਜੈਕਟਸ ਆ, ਉਹਨਾਂ ਨੂੰ ਰਨ ਕਰਦਾ ਹੈਗਾ। ਕੰਪਲੈਕਸ ਸਿਸਟਮ ਕਹਿੰਦੇ, ਜਿਹਦੇ ਵਿੱਚ ਡੈਮਸ ਆਉਂਦੇ, ਰਿਜ਼ਰਵਾਇਰਸ ਆਉਂਦੇ ਆ, ਨਹਿਰਾਂ ਆਉਂਦੀਆਂ ਹੈਗੀਆਂ। ਦੋ ਮੇਜਰ ਵਾਟਰ ਸਿਸਟਮਸ ਸਟੇਟ ਦੇ ਜਿਹੜੇ ਰਿਲਾਈ ਕਰਦੇ ਇਹਨਾਂ ਦੇ ਉੱਤੇ, ਐਗਰੀਕਲਚਰ ਦੇ ਲਈ, ਪੀਣ ਵਾਲੇ ਪਾਣੀ ਦੇ ਲਈ, ਤੇ ਐਨਵਾਇਰਨਮੈਂਟ ਦੇ ਲਈ। ਵਾਟਰ ਏਜੰਸੀਜ਼ ਕੰਟਰੈਕਟ ਕਰਦੀਆਂ ਫੈਡਰਲ ਗਵਰਨਮੈਂਟ ਦੇ ਨਾਲ ਵੀ ਇੰਨਾ ਪਾਣੀ ਸਾਨੂੰ ਹਰ ਸਾਲ ਚਾਹੀਦਾ ਹੈਗਾ। ਪਿਛਲੇ ਸਾਲ ਫਾਰਮਰਸ ਨੂੰ 5% ਐਲੋਕੇਸ਼ਨ ਕੀਤੀ ਸੀ ਫੈਡਰਲ ਗਵਰਨਮੈਂਟ ਨੇ, ਪਰ ਦਿੱਤਾ ਕਹਿੰਦੇ 0%। ਸੋ ਇਸ ਸਾਲ ਫੈਡਰਲ ਗਵਰਨਮੈਂਟ ਨੇ ਫਾਰਮਰਸ ਨੂੰ 0% ਐਲੋਕੇਸ਼ਨ ਕੀਤੀ ਹੈਗੀ ਆ। ਜਦੋਂ ਕਿ ਵਾਟਰ ਜਿਹੜਾ ਆ ਹੋਰ ਪਰਪਸ ਦੇ ਲਈ, ਜਿਸ ਤਰ੍ਹਾਂ ਪੀਣ ਵਾਲੇ ਪਾਣੀ ਲਈ, ਇੰਡਸਟਰੀਅਲ ਯੂਜ਼ ਲਈ 25% ਯੂਜ਼ ਹੁੰਦਾ ਹੈ। ਸੋ ਕੌਨੈਟ ਜਿਹੜੇ ਰੀਜਨਲ ਡਾਇਰੈਕਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਸਾਲ ਬਹੁਤ ਹੀ ਮਾੜਾ ਹੋਊਗਾ। ਪਿਛਲਾ ਸਾਲ ਬੁਰਾ ਸੀ ਤੇ ਇਹ ਸਾਲ ਹੋਰ ਵੀ ਮਾੜਾ ਹੋਊਗਾ। ਵੈਸਟਲੈਂਡ ਵਾਟਰ ਡਿਸਟ੍ਰਿਕਟ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਐਗਰੀਕਲਚਰ ਵਾਟਰ ਡਿਸਟ੍ਰਿਕਟ ਆ, ਜਿਹੜਾ 1000 ਸਕੁਆਇਰ ਮਾਈਲ ਏਰੀਏ ਨੂੰ ਕਵਰ ਕਰਦਾ, ਫ੍ਰਿਜ਼ਨੋ ਤੇ ਕਿੰਗਸ ਕਾਉਂਟੀ 'ਚ। ਉਹਨਾਂ ਨੇ ਇਹ ਕਿਹਾ ਵੀ ਪਿਛਲੇ ਸਾਲ ਕਿਸਾਨਾਂ ਨੇ 2 ਲੱਖ ਏਕੜ ਨੂੰ ਵਾਇਆ ਬੀਜਿਆ ਨਹੀਂ, ਇਸ ਕਰਕੇ ਪਈ ਪਾਣੀ ਨਹੀਂ ਸਾਨੂੰ ਮਿਲਣਾ ਹੈਗਾ। ਜੀ, ਸੋ ਸਥਿਤੀ ਇਸ ਵਾਰ ਕਾਫੀ ਗ੍ਰਿਮ, ਜਿਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ ਵੀ ਮਾੜੀ ਹੀ ਜਿਹੜੀ ਉਹ ਨਜ਼ਰ ਆ ਰਹੀ ਆ। ਸੂਬੇ ਦੇ ਕਾਨੂੰਨ ਇਹ ਆਖਦੇ ਆ ਵੀ ਦੋਨਾਂ ਹੀ ਜਿਹੜੇ ਸਿਸਟਮਸ ਹੁੰਦੇ ਆ, ਉਹਨਾਂ ਵਿੱਚ ਪਾਣੀ ਉਹ ਹਮੇਸ਼ਾ ਰਹਿਣਾ ਚਾਹੀਦਾ ਆ। ਜਿਹੜੀ ਸੈਨ ਮਕੀਨ ਸੈਕਰਾਮੈਂਟੋ ਰਿਵਰ ਡੈਲਟਾ ਜਿਹੜਾ ਉਹ ਹੈਗਾ, ਕਹਿੰਦੇ ਵੀ ਇਹ ਇਨਵਾਇਰਮੈਂਟ ਦੇ ਇਲਾਕੇ ਦੇ ਹਿਸਾਬ ਦੇ ਨਾਲ ਵੀ ਜਿਹੜੀ ਇੱਕ endangered species ਆਫ ਫਿਸ਼ ਹੈਗੀ ਆ, ਉਸ ਦੇ ਲਈ ਉਹ ਜਿਹੜਾ ਜ਼ਰੂਰੀ ਹੁੰਦਾ ਆ। ਸੋ ਕਹਿੰਦੇ ਵੀ ਇਹਦੇ ਵਿੱਚ ਇੱਕ endangered species ਹੈਗੀ, ਜਿਹਦੇ 'ਚ ਸੈਲਮਨ ਵੀ ਆਉਂਦੀ ਆ, ਜਿਸਨੂੰ ਖਾਂਦੇ ਵੀ ਨੇ ਬਹੁਤ ਸਾਰੇ ਜਿਹੜੇ ਲੋਕ। ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹ ਮਰ ਜਾਂਦੀਆਂ ਆ ਜੇ ਪਾਣੀ ਠੰਡਾ ਜਿਹੜਾ ਉਹ ਨਾ ਹੋਵੇ, ਜਿਹੜਾ ਕਿ ਉਹਨਾਂ ਨੂੰ ਜਿੰਦਾ ਰਹਿਣ ਦੇ ਲਈ ਜ਼ਰੂਰੀ ਆ। ਸੋ ਇਸ ਮੱਛੀ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਜਿਹੜਾ ਅਕਸਰ ਆਪਾਂ ਕਿਸਾਨਾਂ ਦੇ ਵਿੱਚ ਸੁਣਦੇ ਰਹਿੰਦੇ ਆ ਵੀ ਭਾਈ ਇਸ ਮੱਛੀ ਨੂੰ ਬਚਾਉਣ ਦੀ ਖਾਤਰ ਤੁਸੀਂ ਪਾਣੀ ਆ ਇਸ ਪਾਸੇ ਵੱਲ ਨੂੰ ਜਿਹੜਾ ਉਹ ਨਹੀਂ ਆਉਣ ਦਿੰਦੇ, ਤੇ ਇਹਦੇ ਕਰਕੇ ਜਿਹੜੇ ਕਿਸਾਨ ਆ ਪਾਣੀ ਤੋਂ ਜਿਹੜੇ ਉਹ ਵਾਂਝੇ ਰਹਿ ਜਾਂਦੇ ਆ। ਤੀਜਾ ਸਾਲ ਹੈਗਾ ਆ ਇਸ ਸੋਕੇ ਦੀ ਮਾਰ ਅਧੀਨ ਕੈਲੀਫੋਰਨੀਆ
ਉਹ ਚੱਲ ਰਿਹਾ ਹੈਗਾ ਆ। ਉੱਦਾਂ ਇੱਕ ਛੋਟਾ ਜਿਹਾ ਸਟੋਰਮ ਹੁਣ ਜ਼ਰੂਰ ਆਇਆ ਸੀ, ਜਿਸ ਦੇ ਨਾਲ ਬਰਫ਼ਬਾਰੀ ਤੇ ਮੀਂਹ ਜਿਹੜਾ ਉਹ ਜ਼ਰੂਰ ਪਿਆ ਆ, ਪਰ ਕੀ ਸੋਕੇ 'ਚੋਂ ਬਾਹਰ ਕੱਢਣ ਦੇ ਲਾਇਕ ਹੈਗਾ ਆ, ਉਹ ਜਿਹੜਾ ਆ ਨਹੀਂ ਲੱਗ ਰਿਹਾ ਹੈਗਾ। ਉੱਤੋਂ ਜਿਹੜਾ ਹਰਜੋਤ ਸਿੰਘ ਜੀ, ਇਸ ਦੇ ਨਾਲ ਚੱਲਦੀ ਸਮੱਸਿਆ ਇਹ ਆ ਵੀ ਜਿਹੜਾ ਵਾਟਰ ਫੋਰਕਾਸਟ ਹੁੰਦਾ ਹੈ, ਵੀ ਜਿਹੜਾ ਅਨੁਮਾਨ ਲਾਇਆ ਜਾਂਦਾ, ਕਿਆਸਰਾਈਆਂ ਹੁੰਦੀਆਂ ਆ, ਉਹ ਵੀ ਕਾਫ਼ੀ ਗਲਤ ਰਹਿੰਦਾ ਆ ਕੈਲੀਫੋਰਨੀਆ ਦਾ। ਸੋ ਇਸ ਦੇ ਬਾਰੇ ਜਿਹੜੇ ਕੈਲੀਫੋਰਨੀਆ ਦੇ ਜਿਹੜੀਆਂ ਪ੍ਰੋਜੈਕਸ਼ਨਸ ਆ, ਉਹ ਅਕਸਰ ਕਹਿੰਦੇ ਆ ਵੀ ਗਲਤ ਰਹਿ ਰਹੀਆਂ ਆ। ਸੋ ਸੈਕਰਾਮੈਂਟੋ ਦੇ ਵਿੱਚ ਇਲਾਕੇ 'ਚ ਪਿਛਲੇ 44 ਦਿਨਾਂ ਬਾਅਦ ਜਾ ਕੇ ਜਿਹੜਾ ਉਹ ਮੀਂਹ ਪਿਆ, ਤਾਂ ਮੀਂਹ ਵੀ ਮਾੜਾ ਜਿਹਾ, ਛੋਟਾ ਜਿਹਾ, ਥੋੜ੍ਹਾ ਜਿਹਾ ਜਿਹੜਾ ਉਹ ਮੀਂਹ ਪਿਆ ਸੀਗਾ। ਇਸੇ ਤਰੀਕੇ ਨਾਲ ਸੈਨ ਫਰਾਂਸਿਸਕੋ ਦਾ ਇਲਾਕਾ ਵੀ 44 ਦਿਨ ਜਿਹੜਾ ਉਹ ਮੀਂਹ ਤੋਂ ਬਗੈਰ ਰਿਹਾ ਸੀਗਾ। ਸੋ ਵਾਟਰ ਪ੍ਰੋਜੈਕਸ਼ਨ ਹਾਲ ਦੀ ਘੜੀ ਕਾਫ਼ੀ ਜਿਹੜੀ ਉਹ ਮਾੜੀ ਚੱਲ ਰਹੀ ਆ। ਸੈਕਰਾਮੈਂਟੋ ਰਿਵਰ ਰੀਜਨ ਦਾ ਇਲਾਕਾ ਪਿਛਲੀ ਵਾਰ ਅਨੁਮਾਨ ਲਾਏ ਤੋਂ ਜਿੰਨਾ ਲਾਇਆ ਗਿਆ ਸੀ, ਉਹਦੇ ਨਾਲੋਂ 68% ਜਿਹੜਾ ਡਿਫਰੈਂਟ ਰਿਹਾ ਲਾਸਟ ਸਪਰਿੰਗ ਦੇ ਜਿਹੜਾ ਉਹ ਮੁਕਾਬਲੇ, ਜਿਸ ਕਰਕੇ ਕਹਿੰਦੇ ਵੀ ਸਟੇਟ ਦੇ ਜਿਹੜੇ ਰੈਜ਼ਰਵਾਇਰ ਦੇ ਵਿੱਚ ਜਿੰਨਾ ਅਨੁਮਾਨ ਸੀਗਾ ਵੀ ਪਾਣੀ ਬਚਿਆ ਰਹੂਗਾ, ਉਹਨਾਂ ਵੀ ਜਿਹੜਾ ਉਹ ਨਹੀਂ ਰਿਹਾ ਸੀਗਾ। ਸੋ ਜੀ ਅਣਗਹਿਲੀਆਂ, ਉਧਰੋਂ ਪਾਣੀ ਨਾ ਮਿਲਣਾ, ਮੀਂਹ ਦਾ ਘਾਟ, ਸੋਕੇ ਦਾ ਜਿਹੜਾ ਉਹ ਜ਼ੋਰ ਆ, ਇਹ ਸਾਰੀਆਂ ਚੀਜ਼ਾਂ ਮਿਲਾ ਕੇ ਪਾਣੀ ਦੀ ਕਿੱਲਤ ਲਗਾਤਾਰ ਹਰ ਸਾਲ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੀ ਉਹ ਵੱਧਦੀ ਜਾ ਰਹੀ ਜੀ ਹੈਗੀ ਆ। ਸੈਂਟਰਲ ਵੈਲੀ ਪ੍ਰੋਜੈਕਟ ਰਿਜ਼ਰਵਾਇਰਸ ਜਿਹੜੇ ਆ 26.5% ਘਟ ਗਏ ਆ ਪਿਛਲੇ ਸਾਲ ਨਾਲੋਂ। ਤੇ ਆਫੀਸ਼ੀਅਲਸ ਜਿਹੜੇ ਆ ਫੈਡਰਲ ਆਫੀਸ਼ੀਅਲਸ ਉਹ ਪ੍ਰੈਡਿਕਟ ਕਰ ਰਹੇ ਵੀ ਇਸ ਸਾਲ ਸਤੰਬਰ ਤੱਕ ਜਿਹੜੇ ਰਿਜ਼ਰਵਾਇਰਸ ਆ ਉਹ 1.2 ਮਿਲੀਅਨ ਏਕੜ ਫੀਟ, ਜੋ ਕਿ 1.4 ਬਿਲੀਅਨ ਕਿਊਬਿਕ ਮੀਟਰ ਬਣਦਾ ਆ, ਉਹ ਘੱਟ ਪਾਣੀ ਉਹਨਾਂ ਨੂੰ ਮਿਲੂਗਾ ਐਜ਼ ਜਿੱਦਾਂ ਉਹਨੇ ਪਲਾਨ ਕੀਤਾ। 1 ਏਕੜ ਫੁੱਟ ਪਾਣੀ ਜਿਹੜਾ ਆ ਟਿਪੀਕਲੀ ਕਹਿੰਦੇ ਟੂ ਐਵਰੇਜ ਹਾਊਸ ਹੋਲਡ ਨੂੰ ਇੱਕ ਪੂਰੇ ਸਾਲ ਦੇ ਲਈ ਕਵਰ ਕਰਦਾ ਆ। ਸੋ ਕੈਲੀਫੋਰਨੀਆ ਦੇ ਵਿੱਚ ਪਾਣੀ ਦੀ ਸਿਚੁਏਸ਼ਨ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਬਹੁਤ ਹੀ ਭਿਆਨਕ ਬਣੀ ਹੋਈ ਆ ਤੇ ਕਿਸਾਨਾਂ ਨੂੰ ਬਹੁਤ ਹੀ ਵੱਡੀ ਖਤਰੇ ਦੀ ਘੰਟੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਯੂਕਰੇਨ ਰੂਸ ਦੇ ਮਾਮਲੇ ਦੇ ਵਿੱਚ ਕੁਝ ਅਪਡੇਟਸ ਕਹਿੰਦੇ ਜਾਈਏ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਆ, ਉਹ ਬਾਰ-ਬਾਰ ਆਪਣੇ ਜਿਹੜੇ ਉੱਥੋਂ ਦੇ ਨਾਗਰਿਕਾਂ ਨੂੰ ਸੰਬੋਧਨ ਜਿਹੜਾ ਉਹ ਕਰ ਰਹੇ ਆ। ਉਹਨਾਂ ਨੇ ਕਿਹਾ ਵੀ ਪੁਤਿਨ ਨੇ 2 ਲੱਖ ਫੌਜੀਆਂ ਨੂੰ ਜਿਹੜਾ ਉਹ ਇਸ ਪਾਸੇ ਵੱਲ ਨੂੰ, ਯੂਕਰੇਨ ਦੇ ਬਾਰਡਰ ਵੱਲ ਨੂੰ ਤੋਰਿਆ ਹੋਇਆ ਆ। ਉਧਰ ਯੂਕਰੇਨ ਦੀਆਂ ਸਰਕਾਰੀ ਵੈਬਸਾਈਟਸ ਦੇ ਉੱਤੇ ਕਹਿੰਦੇ ਸਾਈਬਰ ਅਟੈਕਸ ਹੋਏ ਆ, ਜਿਸ ਕਰਕੇ ਉਹਨਾਂ ਦੀਆਂ ਕਈ ਵੈਬਸਾਈਟਸ ਆ ਉਹ ਇਸ ਟਾਈਮ ਬੰਦ ਪਈਆਂ ਨੇ। ਕੱਲ੍ਹ ਹੀ ਜਿਹੜਾ ਆ ਅਮਰੀਕੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਨੇ ਕਿਹਾ ਸੀਗਾ ਵੀ ਸਾਈਬਰ ਅਟੈਕ ਜਿਹੜੇ ਉਹ ਹੋ ਸਕਦੇ ਆ, ਪਰ ਇਹ ਇਸ ਟਾਈਮ ਯੂਕਰੇਨ ਦੀ ਸਰਕਾਰ ਦੀਆਂ ਵੈਬਸਾਈਟਸ ਦੇ ਉੱਤੇ ਜ਼ੋਰਾਂ ਦੇ ਨਾਲ ਚੱਲ ਰਹੇ ਆ। ਰੂਸੀ ਮਿਲਟਰੀ ਜਿਹੜੇ ਟਰੱਕ ਨੇ, ਉਹ ਕਹਿੰਦੇ ਵੀ ਜਿਹੜੇ ਲਾਇਸੈਂਸ ਪਲੇਟਸ ਹੁੰਦੀਆਂ ਆ, ਚਾਹੇ ਉਹ ਫੌਜੀ ਲਾਇਸੈਂਸ ਪਲੇਟਸ ਹੀ ਹੁੰਦੀਆਂ, ਉਹਨਾਂ ਨੂੰ ਪੁੱਠਿਆਂ ਕਰਕੇ ਲਾ ਕੇ ਜਿਹੜੇ ਆ ਉਹ ਚੱਲ ਰਹੇ ਆ। ਤੇ ਕਹਿੰਦੇ ਲੰਬੇ ਕਨਵੋਇਜ਼ ਜਿਹੜੀਆਂ ਲਾਈਨਾਂ ਬਣਾ ਕੇ ਯੂਕਰੇਨ ਵੱਲ ਨੂੰ ਉਹ ਇਸ ਟਾਈਮ ਤੁਰੇ ਪਏ ਹੈਗੇ ਨੇ। ਉਧਰ ਰੂਸ ਨੇ ਜਿੰਨੀਆਂ ਵੀ ਫਲਾਈਟ ਪਾਥਸ ਹੈਗੇ ਆ ਯੂਕਰੇਨ ਦੇ ਬਾਰਡਰ ਦੇ ਨਜ਼ਦੀਕ ਲੰਘਦੇ ਆ, ਜਿਹੜੇ ਵੀ ਚਾਹੇ ਸਿਵਲ ਏਵੀਏਸ਼ਨ ਵਾਲੇ ਏਅਰਕ੍ਰਾਫਟਸ ਆ, ਉਹਨਾਂ ਨੂੰ ਉੱਥੋਂ ਲੰਘਣ ਦੇ ਉੱਤੇ ਰੋਕ ਲਾ ਦਿੱਤੀ ਆ, ਬੈਨ ਲਾ ਦਿੱਤੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਕ੍ਰੀਮੀਆ ਦਾ ਰੌਲਾ ਪਿਆ ਸੀ, ਉਦੋਂ ਵੀ ਇੱਕ ਸਿਵਿਲੀਅਨ ਜਹਾਜ਼ ਜਿਹੜਾ ਆ ਉਹ ਮਿਜ਼ਾਈਲ ਦੀ ਭੇਂਟ ਚੜ੍ਹ ਗਿਆ ਸੀਗਾ। ਉਦੋਂ ਇੱਕ ਪਾਸਿਓਂ ਉਹਨੂੰ ਲੱਗਾ ਵੀ ਕੋਈ ਉਹਨਾਂ ਦਾ ਮਿਲਟਰੀ ਜਹਾਜ਼ ਹੈਗਾ, ਤੇ ਉਹਨਾਂ ਨੇ ਉਸ ਨੂੰ ਜਿਹੜਾ ਉਹ ਉਡਾ ਦਿੱਤਾ ਸੀਗਾ। ਤੇ ਇਸ ਵਾਰੀ ਜਿਹੜਾ ਰੂਸ ਨੇ ਪਹਿਲਾਂ ਹੀ ਹੁਣ ਇਹ ਬੰਦ ਕਰ ਦਿੱਤਾ ਆ। ਸੋ ਤਿਆਰੀ ਲੱਗਦਾ ਜੀ ਪੂਰੀ ਇਸ ਟਾਈਮ ਪੁਤਿਨ ਉਹ ਕੱਸ ਕੇ ਬੈਠਾ ਆ। ਯੂਕਰੇਨ ਪ੍ਰੈਜ਼ੀਡੈਂਟ ਕਹਿ ਰਿਹਾ ਆ ਵੀ ਜੇ ਸਾਡੇ ਤੇ ਹਮਲਾ ਹੋਇਆ ਤੇ ਅਸੀਂ ਆਪਣੇ ਆਪ ਨੂੰ ਬਚਾਵਾਂਗੇ, ਡਿਫੈਂਡ ਜਿਹੜਾ ਆ ਉਹ ਇਸ ਨੂੰ ਕਰਾਂਗੇ। ਯੂਐਨ ਸਿਕਿਉਰਿਟੀ ਕਾਉਂਸਲ ਅੱਜ ਰਾਤ ਨੂੰ ਹੀ ਰੂਸ ਦੇ ਨਾਲ ਸੰਬੰਧਿਤ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਸਿਕਿਉਰਿਟੀ ਵਾਲੀ ਜਿਹੜੀ ਕਾਉਂਸਲ ਆ ਉਹ ਮੀਟਿੰਗ ਕਰਨ ਜਿਹੜੀ ਉਹ ਜਾ ਰਹੀ ਹੈਗੀ ਆ। ਯੂਐਸ ਦੇ ਸੈਕਟਰੀ ਆਫ ਸਟੇਟ ਨੇ ਕਿਹਾ ਆ ਵੀ ਰਸ਼ੀਆ ਜਿਹੜਾ ਆ ਉਹ ਫੁੱਲ ਔਨ ਇਨਵੇਜਨ ਕਰਨ ਤੋਂ ਪਹਿਲਾਂ ਅਖੀਰਲੇ ਫਾਈਨਲ ਟੱਚਿਸ ਜਿਹੜੇ ਆ ਉਹ ਕਰ ਰਿਹਾ ਆ ਆਪਣੀ ਮਿਲਟਰੀ ਨੂੰ ਜਿਹੜਾ ਉਹ ਲੈ ਕੇ। ਸੋ ਯੂਕਰੇਨ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਵੀ ਟ੍ਰਿਗਰ ਕੈਨ ਅਪੀਅਰ ਐਨੀ ਮੋਮੈਂਟ, ਕਿਸੇ ਵੀ ਟਾਈਮ ਫੁੱਲ ਫਲੈਜ ਹਮਲਾ ਜਿਹੜਾ ਆ ਉਹ ਸ਼ੁਰੂ ਹੋ ਸਕਦਾ ਹੈਗਾ ਆ। ਸੋ ਸਥਿਤੀ ਇਸ ਟਾਈਮ ਜਿਹੜੀ ਹਰਜੋਤ ਸਿੰਘ ਜੀ ਕਾਫੀ ਨਾਜ਼ੁਕ ਜਿਹੜੀ ਉਹ ਬਣੀ ਆ, ਕਿਸੇ ਵੀ ਟਾਈਮ ਉਧਰੋਂ ਜਿਹੜੀ ਜੰਗ ਦੇ ਐਲਾਨ ਦੀ ਜਾਂ ਕਹਿ ਲਓ ਵੀ ਜੰਗ ਦੀ ਸ਼ੁਰੂਆਤ ਦੀ ਖਬਰ ਆ ਸਕਦੀ ਆ। ਯੂਐਸ ਨੇ ਅੱਜ ਸੈਂਕਸ਼ਨਸ ਲਾਤੀਆਂ ਉਸ ਕੰਪਨੀ ਦੇ ਉੱਤੇ ਜੋ ਕਿ ਰਸ਼ੀਆ ਦਾ ਨਾਰਡ ਸਟਰੀਮ 2 ਗੈਸ ਪਾਈਪਲਾਈਨ
ਬਿਲਡ ਕਰਦਾ ਹੈਗਾ, ਜਿਹੜੇ ਉਹਨਾਂ ਦੇ ਬਿਲਡਰਸ ਹੈਗੇ ਆ। ਸੋ ਕਿਉਂਕਿ ਮਾਸਕੋ ਨੇ ਆਲਰੇਡੀ ਰਿਕੋਗਨਾਈਜ਼ ਕਰ ਲਈਆਂ ਜਿਹੜੀਆਂ 2 ਬ੍ਰੇਕਅਵੇ ਰੀਜਨਸ ਹੈਗੀਆਂ ਆ ਈਸਟਰਨ ਯੂਕਰੇਨ ਦੇ ਵਿੱਚ। ਸੋ ਇਹ ਸੈਂਕਸ਼ਨਸ ਦੇ ਨਾਲ ਇਹ ਪ੍ਰੋਜੈਕਟ ਹੁਣ ਠੰਡੇ ਬਸਤੇ ਦੇ ਵਿੱਚ ਪੈ ਗਿਆ। ਜਰਮਨੀ ਨੇ ਵੀ ਇਹ ਹਾਲਟ ਕਰਤਾ। $11 ਬਿਲੀਅਨ ਦਾ ਇਹ ਪ੍ਰੋਜੈਕਟ ਸੀ, ਜਿਹਦੇ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਗੈਸ ਆ ਉਹ ਰਸ਼ੀਆ ਤੋਂ ਜਰਮਨ ਨੂੰ ਜਾਣੀ ਸੀ। ਸੋ ਯੂਕਰੇਨ ਵਾਲੇ ਉਹਦੇ ਤੇ ਟੈਕਸ ਚਾਰਜ ਕਰ ਸਕਦੇ ਸੀ। ਸੋ ਇਸੇ ਕਰਕੇ ਰਸ਼ੀਆ ਵਾਲੇ ਜਿਹੜੇ ਆ ਉਹ ਯੂਕਰੇਨ ਨੂੰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੇ ਆ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕਹਿੰਦੇ ਲੋਕ ਇਦਾਂ ਦੇ ਨਿਰਦਈ ਵੀ ਹੁੰਦੇ ਆ ਵੀ ਇੱਕ ਬੱਚੇ ਨੂੰ ਮਾਰ ਕੇ ਉਸ ਨੂੰ ਫਰੀਜ਼ਰ ਦੇ ਵਿੱਚ ਰੱਖ ਦਿੱਤਾ ਤੇ ਉਸ ਦੀ ਮਾਂ ਨੂੰ ਇੱਥੋਂ ਤੱਕ ਪਤਾ ਨਹੀਂ ਲੱਗਣ ਦਿੱਤਾ। ਲਾਸ ਵੈਗਸ ਨਵਾਡਾ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਆ ਵੀ ਇੱਕ ਬੰਦੇ ਨੇ ਆਪਣੀ ਹੀ ਗਰਲਫ੍ਰੈਂਡ ਦੇ ਇੱਕ ਮੁੰਡੇ ਨੂੰ ਮਾਰ ਕੇ ਫਰੀਜ਼ਰ ਦੇ ਵਿੱਚ ਰੱਖ ਦਿੱਤਾ ਤੇ ਉਸ ਨੂੰ ਵੀ ਜਿਹੜੀ ਵਾਈਫ ਆ ਉਹਨੂੰ ਗਰਾਜ 'ਚ ਜਾਣ ਨਹੀਂ ਦਿੱਤਾ। ਗਰਾਜ ਦੇ ਵਿੱਚ ਫਰੀਜ਼ਰ ਪਿਆ ਸੀ ਤੇ ਉਹਦੀ ਜਿਹੜੀ ਗਰਲਫ੍ਰੈਂਡ ਦੀ ਬੱਚੀ ਸੀ ਉਹ ਸਕੂਲ ਜਾਂਦੀ ਸੀ ਤੇ ਉਸਨੇ ਸਕੂਲ ਜਦੋਂ ਗਈ ਤੇ ਉਸਦੀ ਮਾਂ ਨੇ ਇੱਕ ਨੋਟ ਭੇਜਿਆ ਵੀ ਮੈਨੂੰ ਇੱਥੇ ਜਿਹੜਾ ਬੰਦੀ ਬਣਾ ਕੇ ਰੱਖਿਆ ਆ। ਤੇ ਟੀਚਰਸ ਨੇ ਫਿਰ ਉੱਥੇ ਜਿਹੜੀ ਕਲਾਰਕ ਕਾਉਂਟੀ ਸਕੂਲ ਡਿਸਟ੍ਰਿਕਟ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਨੋਟ ਦਿੱਤਾ ਤੇ ਉਹ ਜਦੋਂ ਚੈੱਕ ਕਰਨ ਗਏ ਤੇ ਉਸ ਲੇਡੀ ਨੇ ਦੱਸਿਆ ਵੀ ਮੈਨੂੰ ਬੰਦੀ ਬਣਾਇਆ ਤੇ ਕਿੰਨੇ ਦਿਨ ਹੋ ਗਿਆ ਵੀ ਮੇਰਾ ਮੁੰਡਾ ਨਹੀਂ ਲੱਭ ਰਿਹਾ। ਤੇ ਫਿਰ ਉਹਨਾਂ ਨੇ ਜਿਹੜੇ ਵਾਰੰਟ ਲਾਏ, ਸਰਚ ਵਾਰੰਟ, ਤੇ ਉਹ ਤੋਂ ਬਾਅਦ ਪਤਾ ਚੱਲਿਆ ਵੀ ਇਹ ਫਰੀਜ਼ਰ ਦੇ ਵਿੱਚ ਉਸ ਬੰਦੇ ਨੇ ਇਸ ਬੱਚੇ ਨੂੰ ਮਾਰ ਕੇ ਰੱਖਿਆ ਹੋਇਆ ਸੀ। ਤੇ ਹੁਣ ਬ੍ਰੈਂਡਨ ਟੋਸਲੈਂਡ ਇਹ ਜਿਹੜਾ ਬੰਦਾ ਆ ਜਿਸ ਨੇ ਇੱਕ ਵਿਚਾਰੇ ਛੋਟੇ ਜਿਹੇ ਬੱਚੇ ਨੂੰ ਮਾਰ ਕੇ ਫਰੀਜ਼ਰ 'ਚ ਰੱਖਿਆ ਸੀ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ। ਐਲਏ ਕਾਉਂਟੀ ਆਪਣੇ ਜਿਹੜੇ ਇੰਡੋਰ ਮਾਸਕ ਮੈਂਡੇਟ ਆ ਉਸ ਨੂੰ ਹਟਾਉਣ ਜਾ ਰਹੀ ਆ ਆਉਂਦੇ ਜਿਹੜੇ ਆ ਉਹ ਸ਼ੁੱਕਰਵਾਰ ਨੂੰ। ਐਲਏ ਕਾਉਂਟੀ ਤੇ ਸੈਂਟਾ ਕਲਾਰਾ ਕਾਉਂਟੀ ਰਹਿ ਗਏ ਸੀਗੇ ਕੈਲੀਫੋਰਨੀਆ ਦੇ ਵਿੱਚ, ਜਿਨ੍ਹਾਂ ਨੇ 15 ਫਰਵਰੀ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਇੰਡੋਰ ਮਾਸਕ ਪਾਲਿਸੀ ਆ ਉਸ ਨੂੰ ਰੱਖਿਆ ਸੀਗਾ। ਸੋ ਹੁਣ ਕਾਉਂਟੀ ਦੇ ਜਿਹੜੇ ਸਿਹਤ ਅਧਿਕਾਰੀ ਆ ਉਹ ਇਹ ਦੱਸ ਰਹੇ ਨੇ ਵੀ ਹੁਣ ਜਿਸ ਹਿਸਾਬ ਦੇ ਨਾਲ ਆંકੜੇ ਕਾਫੀ ਘਟ ਚੁੱਕੇ ਨੇ, ਹਸਪਤਾਲ ਦੇ ਵਿੱਚ ਕੋਵਿਡ ਦੇ ਕਰਕੇ ਲੋਕਾਂ ਦਾ ਜਿਹੜਾ ਐਡਮਿਸ਼ਨਸ ਹੋ ਰਹੀਆਂ ਉਹ ਵੀ ਘਟੀਆਂ ਆ, ਰਿਸਕ ਵੀ ਜਿਹੜਾ ਉਹ ਘਟਿਆ ਆ। ਇਸ ਲਈ ਜਿੰਨੇ ਵੀ ਇਨਡੋਰ ਬਿਜ਼ਨਸਿਸ ਆ ਉਸ ਦੇ ਵਿੱਚ ਮਾਸਕ ਮੈਂਡੇਟ ਆ ਉਸ ਨੂੰ ਹਟਾਇਆ ਹੀ ਜਾ ਰਿਹਾ ਹੈਗਾ। ਤਕਰੀਬਨ ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ, ਸਾਰੇ ਹੀ ਪਾਸੇ ਹੁਣ ਕਾਫੀ ਹੱਦ ਤੱਕ ਜਿਹੜੇ ਮਾਸਕ ਲਾ ਕੇ ਰੱਖਣ ਵਾਲੀਆਂ ਆ ਮੈਂਡੇਟਸ ਆ ਉਹ ਹਟ ਚੁੱਕੇ ਆ ਜਿਹੜੇ ਵੈਕਸੀਨੇਟਡ ਲੋਕਾਂ ਦੇ ਲਈ। ਕੈਲੀਫੋਰਨੀਆ ਦੇ ਵਿੱਚ ਹੁਣ ਤੱਕ 27.9 ਮਿਲੀਅਨ ਲੋਕ ਜਿਹੜੇ ਉਹ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਆ ਤੇ ਨਾਲ ਹੀ 3.2 ਮਿਲੀਅਨ ਆ ਜੇ ਪਾਰਸ਼ਲੀ ਜਿਨ੍ਹਾਂ ਨੇ ਘੱਟੋ ਘੱਟ ਇੱਕ ਟੀਕਾ ਜਿਹੜਾ ਲਗਵਾਇਆ ਆ। ਤੇ ਇਹਨਾਂ ਸਾਰਿਆਂ ਦੇ ਵਿੱਚੋਂ 13.8 ਮਿਲੀਅਨ ਅਜਿਹੇ ਆ ਜਿਨ੍ਹਾਂ ਨੇ ਬੂਸਟਰ ਸ਼ਾਟ ਵੀ ਲਗਵਾ ਲਏ ਸੀਗੇ। ਸੋ 25 ਫਰਵਰੀ ਤੋਂ ਐਲਏ ਕਾਉਂਟੀ ਦੇ ਵਿੱਚ ਜਿਹੜੇ ਇੰਡੋਰ ਮਾਸਕ ਪਾਲਿਸੀ ਆ ਵੈਕਸੀਨੇਟਡ ਲੋਕਾਂ ਦੇ ਲਈ, ਫੁੱਲੀ ਵੈਕਸੀਨੇਟਡ ਲੋਕਾਂ ਦੇ ਲਈ, ਉਹ ਖਤਮ ਹੋਣ ਜਾ ਰਹੀ ਆ। ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਜਿਹੜੇ ਲੋਕ ਚੌਲ ਤੇ ਪਾਸਤਾ ਖਾਂਦੇ ਆ ਉਹਨਾਂ ਦੇ ਲਈ ਬੜੀ ਇਹ ਖਤਰਨਾਕ ਖਬਰ ਆ। ਇਸ USA ਟੂਡੇ ਦੇ ਮੁਤਾਬਕ ਕਹਿੰਦੇ ਪਈ ਰਾਈਸ ਤੇ ਪਾਸਤਾ ਜੇ ਉਸ ਨੂੰ ਪ੍ਰੋਪਰਲੀ ਰੈਫ੍ਰਿਜਰੇਟਰ ਦੇ ਵਿੱਚ ਨਾ ਰੱਖਿਆ ਜਾਵੇ, ਜਿਹੜਾ ਤੁਹਾਡਾ ਬਚ ਜਾਂਦਾ ਹੈ ਤੇ ਦੂਸਰੇ ਦਿਨ ਤੁਸੀਂ ਬਿਨਾਂ ਰੈਫ੍ਰਿਜਰੇਟਰ ਰੱਖੇ ਤੋਂ ਖਾ ਲੈਂਦੇ ਤੱਤਾ ਕਰਕੇ, ਤੇ ਉਹਦੇ ਵਿੱਚ ਕਹਿੰਦੇ ਬੈਕਟੀਰੀਅਮ ਇੱਕ ਪੈਦਾ ਹੋ ਜਾਂਦਾ ਜਿਸ ਦਾ ਨਾਮ ਬੈਸੀਲਸ ਸੀਰੀਅਸ ਦੱਸਿਆ ਗਿਆ ਆ, ਜੋ ਕਿ ਟੌਕਸਿਨ ਪੈਦਾ ਕਰਦਾ ਹੈਗਾ ਜਿਹਦੇ ਨਾਲ ਮੌਤ ਹੋ ਸਕਦੀ ਆ। ਸੋ ਇਦਾਂ ਦੀ ਕਹਾਣੀ ਇੱਕ ਬੱਚੇ ਦੀ ਆਈ ਹੈਗੀ ਆ। ਉਸ ਨੇ ਲੈਫਟ ਓਵਰ ਨੂਡਲਸ ਤੇ ਪਾਸਤਾ ਖਾ ਲਿਆ, ਇੱਕ ਰੈਸਟੋਰੈਂਟ ਦਾ ਸੀਗਾ, 19 ਸਾਲਾਂ ਦਾ ਇਹ ਨੌਜਵਾਨ, ਤੇ ਕੁਛ ਘੰਟਿਆਂ ਬਾਅਦ ਕਹਿੰਦੇ ਉਹਦੇ ਸਾਰੇ ਜਿਹੜੇ ਸੈੱਲ ਆ ਉਹ ਮਰਨੇ ਸ਼ੁਰੂ ਹੋ ਗਏ ਤੇ ਉਸ ਦੀਆਂ ਲੱਤਾਂ ਤੇ ਬਾਹਾਂ ਕੱਟਣੀਆਂ ਪਈਆਂ। ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਨੇ ਦੱਸਿਆ ਹੈਗਾ ਆ ਜਿਹੜਾ ਕਾਲਜ ਸਟੂਡੈਂਟ ਨੂੰ ਕਾਲਜ ਦਾ ਸਟੂਡੈਂਟ ਸੀ, ਹਸਪਤਾਲ ਦੇ ਵਿੱਚ ਉਸ ਨੂੰ ਐਡਮਿਟ ਕੀਤਾ ਗਿਆ ਜਿਸ ਨੇ ਕੁਝ ਘੰਟੇ ਪਹਿਲਾਂ ਇਹ ਪਾਸਤਾ ਤੇ ਜਿਹੜੇ ਨੂਡਲਸ ਖਾਧੇ ਸੀ। ਤੇ ਕਹਿੰਦੇ ਵੀ ਜਦੋਂ ਉਹਨੂੰ ਐਡਮਿਟ ਕੀਤਾ ਗਿਆ ਉਹਦੇ ਮਲਟੀਪਲ ਆਰਗਨਸ ਫੇਲ ਹੋਏ ਸੀ ਤੇ ਰੈਸ਼ ਉਹਦੀ ਬਾਡੀ ਦੇ ਉੱਤੇ ਬਹੁਤ ਸੀ ਤੇ ਉਹਨੂੰ ਬ੍ਰੀਥਿੰਗ ਵੀ ਨਹੀਂ ਹੋ ਰਹੀ ਸੀ। ਬਲੱਡ ਪ੍ਰੈਸ਼ਰ ਉਹਦਾ ਬਹੁਤ ਹਾਈ ਸੀ, ਈਵਨ ਉਸ ਤੇ ਪੇਸ ਮੇਕਰ ਵੀ ਪਾਉਣਾ ਪਿਆ। ਹਜੇ ਤੱਕ ਤਾਂ ਉਹ ਸਰਵਾਈਵ ਕਰ ਗਿਆ ਪਰ ਲੱਤਾਂ ਤੇ ਬਾਹਾਂ ਦੋਨੀਆਂ ਜਿਹੜੀਆਂ ਆ ਉਸ ਦੀਆਂ ਜਾਂਦੀਆਂ ਰਹੀਆਂ। ਜੀ।
ਅਗਲੀ ਗੱਲ ਕਰੀਏ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਡੀਸੀ ਵੱਲ ਨੂੰ ਟਰੱਕਰਸ ਦਾ ਜਿਹੜਾ ਉਹ ਕਨਵਾਏ ਆ ਉਹ ਕਹਿੰਦੇ ਵੀ ਸ਼ੁਰੂ ਹੋ ਗਿਆ ਆ, ਉਹ ਰੋਡ ਦੇ ਉੱਤੇ ਤੁਰ ਪਿਆ ਹੈਗਾ ਆ। ਕਹਿੰਦੇ ਵੀ ਕੁਝ ਕੁ ਦਰਜਨ ਟਰੱਕ ਦੇ ਨਾਲ ਜਿਹੜੇ ਕੁਝ ਕੁ ਸੈਂਕੜੇ ਲੋਕ ਕਹਿੰਦੇ ਇਕੱਤਰ ਹੋਏ ਸੀਗੇ ਇੱਕ ਥਾਂ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ, ਜਿੱਥੇ ਕਿ ਕ੍ਰਾਸ ਕੰਟਰੀ ਡਰਾਈਵ ਇਹਨਾਂ ਨੇ ਮੈਂਡੇਟਸ ਕੋਵਿਡ ਮੈਂਡੇਟਸ ਦੇ ਉਲਟ ਜਿਹੜੀ ਆ ਉਹ ਆਰੰਭ ਕੀਤੀ ਹੈਗੀ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ, ਹੁਣ ਤਕਰੀਬਨ ਮੈਂਡੇਟਸ ਅਮਰੀਕਾ ਦੇ ਵਿੱਚ ਬਹੁਤ ਘੱਟ ਥਾਵਾਂ ਦੇ ਉੱਤੇ ਜਿਹੜੇ ਉਹ ਰਹਿ ਗਏ ਆ ਤੇ ਆਪੋ ਆਪਣੀਆਂ ਜਿਹੜੀਆਂ ਕੰਪਨੀਆਂ ਆ ਉਹੀ ਉਸ ਹਿਸਾਬ ਦੇ ਨਾਲ ਰੱਖ ਰਹੀਆਂ ਆ। ਸੋ ਇਹਨਾਂ ਨੇ ਬਹੁਤੇ ਪੱਧਰ ਦੇ ਉੱਤੇ ਜਿਹੜਾ ਆ ਜੀ ਆਪਣੇ ਜਿਹੜੇ ਗਵਾਂਢੀ ਮੁਲਕ ਦੇ ਟਰੱਕਰਸ ਸੀਗੇ ਉਸਦੇ ਫਰੀडम ਕਨਵਾਏ ਦੇ ਸਾਥ ਦੇ ਵਜੋਂ ਇਹ ਜਿਹੜਾ ਕਨਵਾਏ ਸ਼ੁਰੂ ਕੀਤਾ ਹੈਗਾ ਆ। ਸੋ ਅੱਜ ਕਹਿੰਦੇ ਵੀ ਕੈਲੀਫੋਰਨੀਆ ਤੋਂ ਦਾ ਪੀਪਲਜ਼ ਕਨਵਾਏ ਕਰਕੇ ਜਿਸ ਨੂੰ ਇਹ ਨਾਮ ਦਿੱਤਾ ਗਿਆ ਇਹਨਾਂ ਦੇ ਆਰਗੇਨਾਈਜ਼ਰਸ ਦੇ ਦੁਆਰਾ, ਉਹ ਸ਼ੁਰੂ ਹੋ ਚੁੱਕਾ ਆ। ਮਲਟੀਕਲਚਰਲ ਨਾਨ ਪਾਰਟੀਜ਼ਨ ਜਿਹੜੇ ਫਲੈਗਸ ਆ ਉਹਨਾਂ ਦੇ ਵਿੱਚ ਜਿਹੜੇ ਉਹ ਦੇਖੇ ਗਏ ਆ। ਕਹਿੰਦੇ ਵੀ ਆਲਦੋ ਸਮ ਟਰੰਪ ਫਲੈਗਸ ਵਰ ਆਲਸੋ ਦੇਅਰ, ਵੀ ਉਹ ਵੀ ਜਿਹੜੇ ਉਹ ਦੇਖੇ ਗਏ ਸੀਗੇ। ਐਡਲੈਂਟੋ ਗਰੁੱਪ ਜਿਹੜੇ ਆ ਉਹ ਇਸ ਨੂੰ ਆਰਗੇਨਾਈਜ਼ ਕਰ ਰਹੇ ਹੈਗੇ ਆ। ਸੋ ਪਿਛਲੇ 2 ਸਾਲਾਂ ਤੋਂ ਆਪਾਂ ਦੇਖਿਆ ਵੀ ਕਈ ਤਰੀਕੇ ਦੇ ਮੈਂਡੇਟਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਲੱਗਦੀਆਂ ਰਹੀਆਂ ਹੈਗੀਆਂ। ਸੋ ਰਸਤੇ ਦੇ ਵਿੱਚ ਹੋਰ ਵੀ ਜਿਹੜੇ ਟਰੱਕਰਸ ਆ ਉਹ ਇਹਨਾਂ ਨੂੰ ਜਿਹੜੇ ਉਹ ਜੁੜਨਗੇ। ਟਰੱਕ ਡਰਾਈਵਰ ਇੱਕ ਡੈਲਸ ਹਿਊਗ ਬੈਂਕਸ 61 ਸਾਲਾਂ ਦਾ, ਉਸਨੇ ਕਿਹਾ ਵੀ ਇਹ ਫਰੀडम ਆਫ ਚੋਇਸ ਦਾ ਸਾਡਾ ਜਿਹੜਾ ਇਹ ਮੈਸੇਜ ਹੈਗਾ ਆ ਵੀ ਫਰੀडम ਆ ਉਹ ਹੋਣੀ ਚਾਹੀਦੀ, ਵੀ ਆਪਣੀ ਮਰਜ਼ੀ ਹੋਣੀ ਚਾਹੀਦੀ ਵੀ ਕਿੰਨੇ ਕੀ ਲਗਵਾਉਣਾ ਆਪਣੇ ਸਰੀਰ ਦੇ ਵਿੱਚ, ਜਿਹੜਾ ਉਹ ਕੀ ਨਹੀਂ ਲਗਵਾਉਣਾ। ਕਹਿੰਦੇ ਵੀ ਅਸੀਂ ਬਿਲਕੁਲ ਵੀ ਵਾਇਲੈਂਟ ਨਹੀਂ ਹੋਣੇ, ਨਾ ਹੀ ਅਸੀਂ ਬਲੌਕ ਜਾਂ ਬਲੌਕੇਡ ਕਿਸੇ ਚੀਜ਼ ਨੂੰ ਜਿਹੜਾ ਕਰਾਂਗੇ। ਸਿਰਫ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਦੇ ਲਈ ਇਹ ਜਿਹੜਾ ਕਨਵਾਏ ਪੀਪਲਜ਼ ਕਨਵਾਏ ਆ ਉਹ ਅਸੀਂ ਲੈ ਕੇ ਜਾ ਰਹੇ ਹਾਂ। ਪੈਂਟਾਗਨ ਨੇ ਆਲਰੇਡੀ 700 ਅਨਆਰਮਡ ਨੈਸ਼ਨਲ ਗਾਰਡ ਟਰੂਪਸ ਆ ਜਿਹੜੀ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਟਰੱਕਰ ਕਨਵਾਏ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਅਪਰੂਵਲ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਹੈਗੀ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਇੱਕ ਲੇਡੀ ਨੇ LAPD ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੂੰ ਮਿਸਟੇਕਨ ਆਇਡੈਂਟੀ ਕਰਕੇ ਸੂ ਕੀਤਾ ਹੈ। ਉਸ ਨੂੰ 13 ਦਿਨ ਜੇਲ੍ਹ ਦੇ ਵਿੱਚ ਰਹਿਣਾ ਪਿਆ। ਬੇਥਨੀ ਕੇ ਫਾਰਵਰ ਸਿਟੀ ਆਫ ਲਾਸ ਐਂਜਲਸ ਤੋਂ ਹੈਗੀ ਆ। ਉਹ ਕਹਿੰਦੀ ਵੀ ਮੈਂ ਇੱਕ ਫਲਾਈਟ ਲੈਣ ਜਾ ਰਹੀ ਸੀ ਲਾਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ ਤੋਂ ਮੈਕਸੀਕੋ ਨੂੰ, ਤੇ ਜਦੋਂ ਇਹ ਬੇਥਨੀ ਫਾਰਵਰ 30 ਸਾਲਾਂ ਦੀ ਜੋ ਹੈਗੀ ਆ ਉਸ ਨੂੰ ਅਰੈਸਟ ਕਰ ਲਿਆ ਗਿਆ। ਅਰੈਸਟ ਕਿਉਂ ਕੀਤਾ? ਕਿਉਂਕਿ ਕਹਿੰਦੇ ਪਈ ਸਿਮਿਲਰ ਇੱਕ ਸੇਮ ਨਾਮ ਦੇ ਕਿਸੇ ਹੋਰ ਲੇਡੀ ਦੇ ਵਾਰੰਟ ਇਸ਼ੂ ਹੋਏ ਸੀ ਟੈਕਸਸ ਦੇ ਵਿੱਚ, ਤੇ ਉਹ ਲੋਨ ਸਟਾਰ ਸਟੇਟ ਫॉर ਪ੍ਰੋਪਰਟੀ ਡੈਮੇਜ ਦੇ ਲਈ ਵਾਂਟਡ ਸੀਗੀ। ਤੇ ਜਦੋਂ ਉਹਦੀਆਂ ਫੋਟੋਆਂ ਵੀ ਕਹਿੰਦੇ ਪਈ ਲਗਭਗ ਸੇਮ ਲੱਗਦੀਆਂ ਸੀ। ਸੋ ਇਸ ਲੇਡੀ ਨੇ ਕਿਹਾ ਵੀ ਮੈਂ ਤਾਂ ਕਦੇ ਟੈਕਸਸ ਗਈ ਨਹੀਂ ਤੇ ਨਾ ਮੇਰਾ ਕੋਈ ਉੱਥੇ ਲੈਣਾ ਦੇਣਾ ਆ, ਪਰ ਜਿਹੜੀਆਂ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੀ ਅਥਾਰਟੀ ਸੀ ਉਹਨਾਂ ਨੇ ਮੰਨਿਆ ਨਹੀਂ, ਉਸ ਨੂੰ ਲਿਜਾ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਤੇ ਉਹ ਕਹਿੰਦੀ ਵੀ ਜੇਲ੍ਹ ਦੇ ਵਿੱਚ ਮੇਰੇ ਨਾਲ ਬਹੁਤ ਮਿਸਬਿਹੇਵ ਹੋਇਆ, ਜਿਹੜੇ ਉੱਥੇ ਕੈਦੀ ਸੀ ਉਹਨਾਂ ਨੇ ਵੀ ਮਿਸਬਿਹੇਵ ਕੀਤਾ। ਫਾਈਨਲੀ 13 ਦਿਨਾਂ ਬਾਅਦ ਉਸਨੇ ਜਿਹੜੇ ਅਟਾਰਨੀ ਹਾਇਰ ਕੀਤੇ ਸੀ ਟੈਕਸਸ ਦੇ ਵਿੱਚ, ਲਾਸ ਐਂਜਲਸ ਦੇ ਵਿੱਚ, ਉਹ ਇਸ ਬੀਬੀ ਨੂੰ ਛਡਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਕਹਿੰਦੀ ਵੀ 13 ਦਿਨ ਮੈਂ ਨਰਕ ਝੱਲਿਆ ਜਿਹਦੇ ਚ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ, ਵੀ ਸਿਰਫ ਮੇਰਾ ਨਾਮ ਮਿਲਦਾ ਜੁਲਦਾ ਸੀ ਤੇ ਹੋ ਸਕਦਾ ਕਿਤੇ ਸ਼ਕਲ ਵੀ ਮਾੜੀ ਮੋਟੀ ਮਿਲ ਗਈ ਹੋਵੇ। ਹੁਣ ਉਸ ਨੇ $2.5 ਮਿਲੀਅਨ ਦਾ ਇਮੋਸ਼ਨਲ ਡਿਸਟ੍ਰੈਸ ਦਾ ਲਾਸੂਟ ਫਾਈਲ ਕੀਤਾ ਹੈਗਾ। ਸਿਟੀ ਆਫ ਲਾਸ ਐਂਜਲਸ, LAPD ਤੇ LAX ਪੁਲਿਸ ਸਾਰਿਆਂ ਨੂੰ ਡਿਫੈਂਡੈਂਟ ਬਣਾਇਆ ਗਿਆ ਹੈਗਾ। ਤੇ ਹਜੇ ਤੱਕ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਪੁਲਿਸ ਕੋਈ ਵੀ ਇਸ ਕੇਸ ਦੇ ਉੱਤੇ ਕਮੈਂਟ ਨਹੀਂ ਕਰ ਰਹੀ। ਜੀ ਹਰਜੋਤ ਸਿੰਘ, ਇਹ ਪਹਿਲੀ ਵਾਰੀ ਨਹੀਂ ਹੋਇਆ, ਪੁਲਿਸ ਨੇ ਪਹਿਲਾਂ ਵੀ ਇਦਾਂ ਦੀਆਂ ਕਈ ਜਿਹੜੀਆਂ ਕਾਰਵਾਈਆਂ ਕੀਤੀਆਂ ਆ। ਇੱਕ ਵਾਰੀ ਤਾਂ ਵਾਰੰਟ ਗੋਰੇ ਬੰਦੇ ਦੇ ਸੀ, ਉਹਨਾਂ ਨੇ ਸੇਮ ਨਾਲ ਕਾਲਾ ਬੰਦਾ ਫੜ ਕੇ ਜਿਹੜੇ ਆ ਜੀ ਉਹ ਅੰਦਰ ਜੀ ਕਰਤਾ ਸੀ 6 ਦਿਨਾਂ ਦੇ ਲਈ ਨਵਾਡਾ ਦੇ ਵਿੱਚ। ਬਿਲਕੁਲ, ਸ਼ੇਨ ਆਪਾਂ ਲਈ ਦੇਖੇ ਆ ਜੀ ਰਾਜਕੁਮਾਰ ਸਿੰਘ ਪਿਛਲੇ ਸਾਲਾਂ ਦੇ ਵਿੱਚ 40-40 ਸਾਲ ਵਿਚਾਰੇ ਕਈ ਕਾਲੇ ਮੂਲ ਦੇ ਲੋਕ ਸੀਗੇ, ਉਹ ਜੇਲ੍ਹ 'ਚ ਰਹਿ ਕੇ ਆਏ। ਜਦੋਂ ਉਹਨਾਂ ਦੇ DNA ਟੈਸਟਿੰਗ ਹੋਈ, ਬਾਅਦ 'ਚ ਸਾਰਾ ਕੁਝ ਪਤਾ ਲੱਗਿਆ ਵੀ ਇਹ ਤਾਂ ਹੈ ਹੀ ਨਹੀਂ ਸੀਗੇ। ਨਿਰਦੋਸ਼ ਸੀਗੇ ਜੀ। ਸੋ ਧੱਕਾ ਜਿਹੜਾ ਆ ਉਹ ਕਰਦੇ ਨੇ, ਹੁੰਦਾ ਆ। ਇਹ ਨਹੀਂ ਆ ਵੀ ਜੇ ਅਮਰੀਕਾ ਦੀ ਪੁਲਿਸ ਆ ਤੇ ਇਹ ਸਾਰੀ ਦੀ ਸਾਰੀ ਦੁੱਧ ਧੋਤੀ ਨਹੀਂ ਆ, ਵਿੱਚ ਇੱਥੇ ਵੀ ਜਿਹੜੇ ਬੈਡ ਐਪਲਸ ਜਿਨ੍ਹਾਂ ਨੂੰ ਆਖਿਆ ਜਾਂਦਾ ਆ ਉਹ ਆਪਾਂ ਨੂੰ ਲੱਭਦੇ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹੁਣ ਇਸ ਟਾਈਮ ਬਲੌਸਮ ਹੀ ਬਲੌਸਮ ਆ, ਬਲੂਮ ਹੋਇਆ ਪਿਆ ਆ
ਕੈਲੀਫੋਰਨੀਆ ਦਾ ਜਿਹੜਾ ਇੱਕ ਇਸ ਟਾਈਮ ਇਹ ਵੈਲੀ ਆ, ਇਸ ਦੇ ਵਿੱਚ ਜਿੱਥੇ ਜਿੱਥੇ ਵੀ ਫਲਾਂ ਵਾਲੇ ਲੱਗੇ ਹੋਏ ਨੇ ਰੁੱਖ, ਉਹਨਾਂ ਦੇ ਵਿੱਚ ਫੁੱਲ ਜਿਹੜੇ ਉਹ ਪੂਰੀ ਤਰ੍ਹਾਂ ਖਿੜੇ ਪਏ ਆ। ਪੋਲੀਨੇਸ਼ਨ ਹੋਣ ਦੇ ਲਈ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਆ, ਭੌਰ ਵੀ ਕਈ ਵਾਰੀ ਉਸ ਨੂੰ ਆਖ ਦਿੱਤਾ ਜਾਂਦਾ, ਇਦਾਂ ਦੇ ਜਿਹੜੇ ਜੀਵ ਜੰਤੂ ਆ, ਉਹਨਾਂ ਦਾ ਕੰਮ ਵੀ ਜਿਹੜਾ ਆ ਉਹ ਚੱਲਦਾ ਆ। ਐਲਮੰਡ ਟਰੀਜ਼ ਜਿਹੜੇ ਬਲੂਮ ਕਰਨੇ ਸ਼ੁਰੂ ਕਰ ਚੁੱਕੇ ਆ, ਸੋ ਉਸ ਦੇ ਲਈ ਜਿਹੜੇ ਬੀ ਕੀਪਰਸ ਹੁੰਦੇ ਆ, ਉਹਨਾਂ ਦੇ ਲਈ ਇੱਕ ਨਵੀਂ ਚਿੰਤਾ ਵੀ ਹੈਗੀ ਆ। ਪਿਛਲੇ ਕਈ ਸਾਲਾਂ ਤੋਂ ਇਹ ਰਿਪੋਰਟਸ, ਇਹ ਖਬਰਾਂ ਆ ਰਹੀਆਂ ਆ ਵੀ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਦੀ ਚੋਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਤੇ ਕਈ ਵਾਰੀ ਇੱਕ ਦੂਜੇ ਦਾ ਕੰਪੀਟੀਸ਼ਨ ਮਾਰਨ ਦੇ ਲਈ ਉਹ ਸ਼ਹਿਦ ਦੀਆਂ ਮੱਖੀਆਂ ਨੂੰ ਆਈਦਰ ਜ਼ਹਿਰ ਦੇ ਦਿੰਦੇ ਆ, ਜਿਸ ਦੇ ਨਾਲ ਲੱਖਾਂ ਹੀ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਮਰ ਵੀ ਜਾਂਦੀਆਂ ਆ। ਹੁਣ ਇਸ ਚੀਜ਼ ਤੋਂ ਬਚਣ ਦੇ ਲਈ ਜਿਹੜੇ ਬੀ ਕੀਪਰਸ ਆ, ਉਹ GPS ਟਰੈਕਿੰਗ ਡਿਵਾਈਸਿਸ ਆਪਣੀਆਂ ਹਾਈਵ ਦੇ ਵਿੱਚ ਉਹ ਹੁਣ ਲਾ ਰਹੇ ਆ, ਤਾਂ ਜੋ ਉਹਨਾਂ ਨੂੰ ਪਤਾ ਲੱਗਦਾ ਰਵੇ ਵੀ ਕਿੱਥੇ ਕਿੱਥੇ ਜਿਹੜੀਆਂ ਉਹ ਰੱਖੀਆਂ ਆ। ਇਹ ਨਹੀਂ ਆ ਵੀ ਕੱਲੀ ਕੱਲੀ ਮੱਖੀ ਦੇ ਵਿੱਚ ਉਹਨਾਂ ਨੇ ਕੋਈ GPS ਦੀ ਚਿੱਪ ਲਾਉਣੀ ਆ। ਇੱਕ ਜਿਹੜੀ ਹਾਈਵ ਹੁੰਦੀ ਆ, ਉਹਦੇ ਵਿੱਚ ਜਿਹੜੀ ਆ ਉਹ ਬੀ ਹਾਈਵ ਦੇ ਵਿੱਚ ਜਿਹੜੀ ਉਹ GPS ਜਿਹੜਾ ਬਕਸਾ ਹੁੰਦਾ ਬਕਸਾ ਹੁੰਦਾ ਹੈ, ਬਿਲਕੁਲ ਉਹਦੇ ਵਿੱਚ ਜਿਹੜੀ ਉਹ ਲਾਉਣ ਜਾ ਰਹੇ ਆ। ਸੋ ਪੋਲੀਨੇਸ਼ਨ ਦੇ ਲਈ ਇਹ ਸ਼ਹਿਦ ਦੀਆਂ ਮੱਖੀਆਂ ਬਹੁਤ ਅਹਿਮ ਰੋਲ ਜਿਹੜਾ ਉਹ ਅਦਾ ਕਰਦੀਆਂ ਆ, ਸੋ ਬਹੁਤ ਜ਼ਰੂਰੀ ਹੁੰਦੀਆਂ ਆ। ਸੋ ਇੱਥੋਂ ਤੱਕ ਕਿ ਹੁਣ ਤਾਂ ਕਈ ਬੀ ਕੀਪਰਸ, ਜਿਹੜੀ ਸਟੇਟ ਦੀ ਬੀ ਕੀਪਰ ਐਸੋਸੀਏਸ਼ਨ ਆ, ਜੇ ਕੋਈ ਇਦਾਂ ਚੋਰੀ ਹੁੰਦੀ ਆ, ਇੱਕ ਦੂਜੇ ਦੀਆਂ ਚੱਕ ਕੇ ਵੀ ਲੈ ਜਾਂਦੇ ਆ, ਉਹਨਾਂ ਨੂੰ ਲੱਭਣ ਦੇ ਲਈ $10,000 ਤੱਕ ਦਾ ਇਨਾਮ ਵੀ ਜਿਹੜਾ ਉਹ ਰੱਖਣਾ ਜਿਹੜਾ ਇਹਨਾਂ ਨੂੰ ਪੈਂਦਾ ਹੈਗਾ ਆ। ਸੋ ਜੀ ਬਿਲਕੁਲ ਪਿਛਲੇ 50 ਸਾਲਾਂ ਦੇ ਵਿੱਚ ਕਹਿੰਦੇ ਪਈ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਆ ਉਹ ਪੂਰੇ USA 'ਚ ਬਹੁਤ ਘਟ ਗਈਆਂ ਆ। ਸੋ ਜਦੋਂ ਅੱਜ ਕੱਲ੍ਹ ਇਹ ਸੀਜ਼ਨ ਹੁੰਦਾ, ਫਲੋਰੀਡਾ ਤੋਂ ਸ਼ਹਿਦ ਦੀਆਂ ਮੱਖੀਆਂ ਕੈਲੀਫੋਰਨੀਆ ਦੇ ਵਿੱਚ, ਸਪੈਸ਼ਲੀ ਸੈਂਟਰਲ ਵੈਲੀ ਦੇ ਵਿੱਚ ਲਿਆਂਦੀਆਂ ਜਾਂਦੀਆਂ ਹੈਗੀਆਂ ਆ। ਕਹਿੰਦੇ 30% ਬੀ ਹਾਈਵਸ ਜਿਹੜੇ ਹੈਗੇ ਆ ਉਹ ਡਿਸਟਰੋਏ ਹੋ ਜਾਂਦੇ ਆ ਪੈਸਟੀਸਾਈਡ ਕਰਕੇ, ਜਿਹੜੇ ਕੈਮੀਕਲ ਯੂਜ਼ ਕਰਦੇ, ਐਕਸਪੋਜ਼ਰ, ਪੈਰਾਸਾਈਟ ਡਿਸੀਜ਼ ਜਾਂ ਪੂਅਰ ਨਿਊਟ੍ਰੀਸ਼ਨ ਕਰਕੇ। ਸੋ ਐਗਰੀਕਲਚਰ ਡਿਪਾਰਟਮੈਂਟ ਵੀ ਇਹਦੇ ਤੇ ਬਹੁਤ ਨਜ਼ਰ ਰੱਖਦਾ ਆ, ਪਰ ਚੋਰੀ ਇੰਨੀ ਜ਼ਿਆਦਾ ਹੋ ਰਹੀ ਆ, ਹੱਦੀ ਆ ਵੀ ਕਹਿੰਦੇ ਵੀ ਕਈ ਵਾਰ ਇੱਕ ਜਿਹੜਾ ਮੱਖੀਆਂ ਦਾ ਬਕਸਾ ਆ ਉਹ hundreds of dollars ਦੇ ਵਿੱਚ ਹੁੰਦਾ ਆ, ਤੇ ਰਾਤਾਂ ਨੂੰ ਲੋਕ ਚੋਰੀ ਕਰਕੇ ਉਹ ਲੈ ਜਾਂਦੇ ਆ। ਜੀ ਲੋਕੀ ਰੈਂਟ ਕਰਦੇ ਨੇ $200 ਨੂੰ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ, ਤਾਂ ਜੋ ਉੱਥੇ ਪੋਲੀਨੇਸ਼ਨ ਹੋ ਸਕੇ। ਐਗਰੀਕਲਚਰ ਪ੍ਰੋਡਕਟ ਦੀ ਕਿਸੇ ਵੀ ਤਰੀਕੇ ਦੀ ਚੋਰੀ, ਜੇ ਉਹ $250 ਜਾਂ ਉਸ ਤੋਂ ਵੱਧ ਦੀ ਜੇ ਕੋਈ ਕਰਦਾ ਫੜਿਆ ਜਾਂਦਾ ਆ, ਤੇ ਉਹ ਫੈਲਨੀ ਚਾਰਜ ਹੁੰਦੇ ਆ। ਸੋ ਕਹਿੰਦੇ ਵੀ ਜੇ ਤੁਸੀਂ ਚਾਹੇ 10 ਬਕਸੇ ਕਰ ਰਹੇ ਆ, ਤੇ ਚਾਹੇ ਵੱਧ ਕਰ ਰਹੇ ਆ, ਚਾਹੇ ਘੱਟ ਕਰ ਰਹੇ ਆ, ਫਿਰ ਤੁਹਾਨੂੰ ਸੇਮ ਚਾਰजेस ਜਿਹੜੇ ਆ ਉਸ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ। ਆਲਰੇਡੀ ਕਈ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਵੀ ਕੀਤੇ ਆ, ਕਈਆਂ ਨੇ ਆਪਣੀਆਂ ਗਲਤੀਆਂ ਵੀ ਜਿਹੜੀਆਂ ਉਹ ਮੰਨੀਆਂ ਆ। ਸੋ ਭਾਈ ਧਿਆਨ ਜਿਹੜਾ ਉਹ ਇਸ ਟਾਈਮ ਰੱਖਣ ਵਾਲਾ ਹੈਗਾ ਆ। ਜਿਹੜਾ ਐਲਮੰਡ ਬੋਰਡ ਹੈਗਾ ਕੈਲੀਫੋਰਨੀਆ ਦਾ, ਉਹ ਜਿਹੜੀ ਕੈਲੀਫੋਰਨੀਆ ਸਟੇਟ ਬੀ ਕੀਪਰ ਐਸੋਸੀਏਸ਼ਨ ਆ, ਹੋਰ ਜਿਹੜੇ ਕਈ ਐਗਰੀਕਲਚਰਲ ਤੇ ਇਨਵਾਇਰਮੈਂਟਲ ਗਵਰਨਮੈਂਟ ਗਰੁੱਪਸ ਦੇ ਨਾਲ ਮਿਲ ਕੇ ਸਾਰੇ ਜਾਣੇ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਹੈਬੀਟੈਟ ਇਹਨਾਂ ਵਾਈਲਡ ਬੀਜ਼ ਦੀ ਤੇ ਬਟਰਫਲਾਈਜ਼ ਦੀ, ਹੋਰ ਪੋਲੀਨੇਟਰਸ ਦੀ ਜਿਹੜੀ ਉਹ ਬਣੀ ਰਵੇ। ਸੋ ਕਹਿੰਦੇ ਵੀ ਸਟੇਟ ਗਵਰਨਮੈਂਟ ਇਸ ਵਾਰ $15 ਮਿਲੀਅਨ ਇਹਨਾਂ ਨੂੰ ਬਚਾਉਣ ਦੇ ਲਈ, ਇਹਨਾਂ ਦੇ ਲਈ ਹੈਬੀਟੈਟ ਜਿਹੜਾ ਬਚਾ ਕੇ ਰੱਖਣ ਦੇ ਲਈ ਉਹ ਇਨਵੈਸਟ ਕਰਨ ਜਾ ਰਹੀ ਹੈਗੀ ਆ। ਤੇ ਸਾਡਾ ਸਮਾਂ ਵੀ ਸਮਾਪਤੀ ਵੱਲ ਹੀ ਆ, ਪਰ ਟੈਂਪਰੇਚਰ ਨੂੰ ਲੈ ਕੇ ਬਹੁਤ ਠੰਡ ਚੱਲ ਰਹੀ ਆ। ਸੈਂਟਰ ਵੈਲੀ 'ਚ ਵੀ, ਸੈਕਰਾਮੈਂਟੋ 'ਚ ਵੀ, ਬੇ ਏਰੀਆ 'ਚ ਵੀ। ਅੱਜ ਗ੍ਰੇਪ ਵਾਈਨ ਵਾਲਾ ਏਰੀਆ ਜਿਹੜਾ ਆ, ਉੱਥੇ 5 ਘੰਟੇ ਜਿਹੜਾ ਹਾਈਵੇ ਆ 5 ਉਹ ਸ਼ਟ ਡਾਊਨ ਰਿਹਾ, ਕਿਉਂਕਿ ਸਨੋ ਪਈ ਸੀ। ਤੇ ਖਾਸ ਕਰਕੇ ਕਹਿੰਦੇ ਸਨੋ ਤੇ ਹੇਲਸ ਐਕਚੁਅਲੀ ਸਨੋ ਨਹੀਂ, ਹੇਲਸ ਸੰਗਰ ਤੇ ਰੀਡਲੇ ਏਰੀਆ ਤੱਕ ਵੀ ਪੈ ਗਏ ਹੈਗੇ ਆ। ਸਨੋ ਪਈ ਸੀ ਗ੍ਰੇਪ ਵਾਈਨ ਏਰੀਏ ਦੇ ਵਿੱਚ। ਤੇ ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ ਵੀ ਬਹੁਤ ਟੈਂਪਰੇਚਰ ਲੋ ਹੋਇਆ, ਕਹਿੰਦੇ ਵੀ ਈਵਨ 28 ਡਿਗਰੀ ਤੱਕ ਪਹੁੰਚ ਸਕਦਾ ਹੈਗਾ। ਸੋ ਯਾਨੀ ਕਿ ਫਰੀਜ਼ ਵਾਰਨਿੰਗ ਕਈ ਸ਼ਹਿਰਾਂ ਦੇ ਵਿੱਚ ਇਸ ਟਾਈਮ ਐਲਾਨੀ ਗਈ ਹੈਗੀ ਹੈ। ਸੈਕਰਾਮੈਂਟੋ ਵਾਲਿਆਂ ਨੇ ਆਪਣਾ ਸਿਟੀ ਹਾਲ ਐਜ਼ ਏ ਵਾਰਮਿੰਗ ਸੈਂਟਰ ਜਿਹੜਾ ਉਹ ਉਸ ਦੇ ਲਈ ਖੋਲਿਆ ਵੀ ਜੇ ਕਿਸੇ ਦੇ ਕੋਲ ਭਾਈ ਗਰਮ ਕਰਨ ਦੇ ਲਈ ਉਪਕਰਨ ਨਹੀਂ ਹੈਗਾ ਜਾਂ ਉਹ ਨਹੀਂ ਕਰ ਸਕਦੇ, ਤਾਂ ਉੱਥੇ ਜਾ ਕੇ ਗਰਮੈਸ਼ ਦੇ ਵਿੱਚ ਰਾਤ ਜਿਹੜੀ ਆ ਉਹ ਤੁਸੀਂ ਬਤੀਤ ਕਰ ਸਕਦੇ ਹੈਗੇ। ਕਹਿੰਦੇ 1887 ਸਨ ਦੇ ਵਿੱਚ ਟੈਂਪਰੇਚਰ 30 ਡਿਗਰੀ ਹੋਇਆ ਸੀ ਸੈਕਰਾਮੈਂਟੋ 'ਚ, ਤੇ ਅੱਜ ਜਿੱਦਾਂ 32 ਡਿਗਰੀ ਟੈਂਪਰੇਚਰ ਸੀ ਸੈਕਰਾਮੈਂਟੋ 'ਚ, ਤੇ ਹੁਣ ਕਹਿੰਦੇ ਵੀ ਹੋ ਸਕਦਾ ਆਉਣ ਵਾਲੇ 2 ਦਿਨਾਂ 'ਚ 28 ਡਿਗਰੀ ਤੱਕ ਚਲ ਜਾਏ।
ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਸਮਾਪਤ, ਉਸ ਤੋਂ ਪਹਿਲਾਂ ਡਾਓ ਜੋਨਸ ਦਾ ਹਾਲ ਦੱਸਦੇ ਜਾਈਏ। ਗਿਰਾਵਟ ਦਾ ਦੌਰ ਲਗਾਤਾਰ ਜਾਰੀ ਆ। ਡਾਓ ਜੋਨਸ ਅੱਜ 465 ਪੁਆਇੰਟ ਡਿੱਗ ਕੇ ਬੰਦ ਹੋਇਆ 33,132 ਤੇ। S&P 80 ਪੁਆਇੰਟ ਤਕਰੀਬਨ ਡਿੱਗਾ 4225 ਤੇ ਬੰਦ ਹੋਇਆ। ਨੈਸਡੈਕ 300 ਤੇ 44 ਪੁਆਇੰਟ ਡਿੱਗ ਕੇ 13,037 ਤੇ ਬੰਦ ਹੋਇਆ। ਸੋਨੇ ਦਾ ਭਾਅ $1,915 ਪ੍ਰਤੀ ਆਉਂਸ, 10 year yield 1.96%, ਬਿਟਕੋਇਨ 36,912 ਦੇ ਉੱਤੇ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਹੈ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 64 ਪੈਸੇ ਦੇ ਬਰਾਬਰ ਰਹੀ ਹੈ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਉਹ ਹੁਣ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ